रात ਜਦੋਂ ਕਿਸੇ ਬੰਦੇ ਦਾ ਮੁਕੱਦਰ ਜਗਾਉਂਦੀ ਹੈ ਨਾ ਤੇ ਉਹਦੇ ਵਾਸਤੇ ਇੱਕ ਵਸੀਲਾ ਹੀ ਬਣਾਉਂਦੀ ਏ। ਪਿੰਡਾਂ ਦੇ ਵਿੱਚ ਨਾ ਪਹਿਲਾਂ ਵਕਤਾਂ 'ਚ ਟੋਬੇ ਹੁੰਦੇ ਸਨ ਤੇ ਟੋਬੇ ਦੇ ਦੁਆਲੇ ਦਰਖਤ ਲੱਗੇ ਹੋਣੇ ਤੇ ਦਰਖਤ ਤੋਂ ਪਾਣੀ ਦੀ ਵਜ੍ਹਾ ਤੋਂ ਬੜੇ ਵਧਣੇ ਫੁੱਲਣੇ ਤੇ ਉੱਥੇ ਪਿੰਡ 'ਚ ਬੰਦਿਆਂ ਨੇ ਬਹਿ ਕੇ ਕੰਮ ਸ਼ਮ ਕਰਨੇ, ਲੁਹਾਰਾਂ ਨੇ, ਮਿਸਤਰੀਆਂ ਨੇ, ਇਸੇ ਤਰ੍ਹਾਂ ਨਾਲ ਲੋਕਾਂ ਕੰਮ ਕਰਾਣੇ ਉੱਥੇ ਬਹਿ ਕੇ। ਇੱਕ ਬੰਦਾ ਮੋਚੀ ਸੀ, ਉਹ ਜੁੱਤੀਆਂ ਗੰਢਦਾ ਹੁੰਦਾ ਸੀ ਤੇ ਉਹਦੇ ਕੋਲੋਂ ਕਿਸੇ ਨੇ ਜੁੱਤੀਆਂ ਨਾ ਗੰਢਾਣੀਆਂ, ਬਾਕੀ ਨਾ ਦੂਸਰੇ 2-3 ਬੰਦੇ ਹੋਰ ਵੀ ਬਹਿੰਦੇ ਹਨ ਜੁੱਤੀਆਂ ਗੰਢਣ ਵਾਲੇ। ਉਹਨਾਂ ਕੋਲ ਰਸ਼ ਹਮੇਸ਼ਾ ਹੀ ਜ਼ਿਆਦਾ ਰਹਿਣਾ। ਉਹ ਬੰਦਾ ਵਿਚਾਰੇ ਪਰੇਸ਼ਾਨ ਰਹਿਣਾ। ਇੱਕ ਦਿਨ ਨਾ ਵੇਖਿਆ ਤੇ ਇੱਕ ਵਡੇਰੀ ਜੀ ਮਾਈ ਉਹਦੇ ਵੱਲ ਨੂੰ ਨਾ ਜੁੱਤੀ ਲੈ ਕੇ ਆ ਰਹੀ ਹੋਵੇ ਗੰਢਣ ਵਾਸਤੇ। ਉਹਦਾ ਕਾਹਲੀ ਨਾਲ ਉੱਠਿਆ ਵੀ ਤਾਂ ਬਸ ਸ਼ੁਕਰ ਹੈ ਗਾਹ ਘੱਲਿਆ ਹੀ ਮੇਰੇ ਕੋਲ। ਤੇ ਅੱਗੋਂ ਨੱਸ ਕੇ ਮਾਈ ਦੇ ਹੱਥ 'ਚ ਜੁੱਤੀ ਫੜਿਆ ਆਂਦਾ ਮਾਂ ਜੀ ਲਿਆਓ ਮੈਂ ਗੰਢਣਾ ਜੁੱਤੀ। ਮਾਈ ਨੇ ਆਖਿਆ ਪੁੱਤਰਾ ਜੁੱਤੀ ਤਾਂ ਮੈਂ ਗੰਢਾਣ ਆ ਗਈ ਹਾਂ ਪਰ ਮੇਰੇ ਕੋਲ ਨਾ ਪੈਸੇ ਕੋ ਨਹੀਂ ਦੇਣ ਜੋਗੇ। ਅੱਗੋਂ ਉਹਨੇ ਆਖਿਆ ਮਾਂ ਮੇਰੀ ਇਹ ਕਦੀ ਕਿਸੇ ਨੇ ਮਾਵਾਂ ਕੋਲੋਂ ਵੀ ਪੈਸੇ ਲਏ ਨੇ। ਉਸ ਬੰਦੇ ਦੀ ਦਲੇਰੀ ਵੇਖੋ ਤੁਸੀਂ, ਉਸ ਟਾਈਮ ਜਿਹਦੇ ਕੋਲ ਗਾਹਕ ਵੀ ਨਹੀਂ ਸੀ ਆ ਰਿਹਾ ਤੇ ਫਿਰ ਵੀ ਇੱਕ ਜੁੱਤੀ ਆਈ ਤੇ ਉਹਦੇ ਕਹਿ ਦਿੱਤਾ, ਉਹਨੇ ਕਿਹਾ ਕਦੀ ਮਾਵਾਂ ਕੋਲੋਂ ਵੀ ਕਿਸੇ ਨੇ ਪੈਸੇ ਲਏ ਨੇ। ਉਹਨੇ ਜੁੱਤੀ ਗੰਢ ਕੇ ਤੇ ਉਹ ਮਾਂ ਜੀ ਕੋਲ ਬਹਿ ਗਈਆਂ ਤੇ ਉਹਨਾਂ ਦੇ ਪੈਰ 'ਚ ਪਵਾਤੀ। ਤੇ ਮਾਂ ਦੀ ਪੁੱਤਰਾ ਇਹਦੇ ਬਦਲੇ ਕੁਛ ਨਹੀਂ ਲੈਣਾ। ਉਹਨੇ ਆਖਿਆ ਮਾਂ ਇਹਦੇ ਬਦਲੇ ਜੋ ਤੇਰਾ ਦਿਲ ਕਰਦਾ ਨਾ ਤੂੰ ਦੇ ਛੜੀ ਮੈਨੂੰ। ਉਹਨੇ ਪੁੱਤਰਾ ਮੈਂ ਸਿਰਫ ਤੈਨੂੰ ਦੁਆ ਹੀ ਦੇ ਸਕਣੀ ਹਾਂ। ਤੇ ਉਹਨੇ ਆਖਿਆ ਜੇ ਇਹ ਦੇ ਦੇਵੇਂ ਨਾ ਤੇ ਮੈਨੂੰ ਹੋਰ ਕਿਸੇ ਸ਼ਾਇਦ ਦੀ ਕਮੀ ਨਹੀਂ। ਬਸ ਉਹ ਅੱਲਾਹ ਪਾਕ ਨੇ ਉਹਦੇ ਵਾਸਤੇ ਇੱਕ ਵਸੀਲਾ ਹੀ ਐਸਾ ਬਣਾਇਆ ਸੀ। ਉਹ ਨੇਕੀ ਦੇ ਬਦਲੇ ਅੱਲਾਹ ਨੇ ਉਹਦੀ ਤਕਦੀਰ ਬਦਲਣੀ ਸੀ। ਉਹ ਮਾਈ ਦੁਆ ਦੇਤੀ। ਉਹਨੇ ਕਿਹਾ ਪੁੱਤਰਾ ਅੱਲਾਹ ਪਾਕ ਤੈਨੂੰ ਬੜਾ ਦੇਵੇ। ਅੱਛਾ ਉਹ ਵਹਿੰਦਿਆਂ ਆਂਦੇ ਨੇ ਵੀ ਦਿਨਾਂ ਦੇ ਵਿੱਚ ਨਾ ਉਹਦੇ ਹਾਲਾਤ ਬਦਲਣ ਲੱਗ ਪਏ। ਦੂਸਰਿਆਂ ਕੋਲ ਗਾਹਕ ਥੋੜ੍ਹੇ ਤੇ ਉਹਦੇ ਕੋਲ ਬਹੁਤੇ ਹੋਣੇ। ਉਹਨਾਂ ਦੂਜਿਆਂ ਮੋਚੀਆਂ ਨੇ ਨਾ ਕੋਈ 4 ਚੌਰੀਆਂ ਨੂੰ ਆਖਿਆ ਵੀ ਇਹਨੂੰ ਉਠਾਓ ਇੱਥੋਂ, ਸਾਡਾ ਕੰਮ ਬੰਦ ਹੁੰਦਾ ਜਾਂਦਾ। ਉਦੋਂ ਨੂੰ ਉਹਦੀ ਨਾ ਤਕਦੀਰ ਵਾਹਵਾ ਬੁਲੰਦ ਹੋ ਗਈ ਸੀ। ਉਹਨੇ ਪੈਸਾ ਧੇਲਾ ਜੋੜ ਲਿਆ ਸੀ। ਉਹ ਬੰਦਿਆਂ ਨੇ ਪਿੰਡ ਦੇ ਚੌਰੀਆਂ ਨੇ ਫੈਸਲਾ ਕੀਤਾ ਇਹਨੂੰ ਉਠਾ ਦਿਓ। ਅੱਜ ਵੀ ਕਈ ਇਸ ਤਰ੍ਹਾਂ ਦੇ ਚੌਰੀ ਹੁੰਦੇ ਨੇ, ਮਾੜਾ ਬੰਦੇ ਨੂੰ ਖਾਂਦੇ ਨੂੰ ਵੇਖ ਕੇ ਜਰਦੇ ਨਹੀਂ ਪਿੰਡਾਂ ਦੇ ਵਿੱਚ। ਜਦੋਂ ਉਹਨੂੰ ਉਠਾਉਣ ਲੱਗਾ ਕੋਈ ਪੈਸੇ ਚੰਗੇ ਹੋਣ, ਉਹਨੇ ਸਾਹਮਣੇ ਵਾਲੇ ਕੋਲੋਂ ਜਿਹਨੂੰ ਹੱਥਾਂ ਮੁੱਲ ਲੈ ਲਿਆ ਸੀ ਤੇ ਸਾਹਮਣੇ ਆਪਣੀ ਜਗ੍ਹਾ 'ਚ ਬਹਿ ਗਿਆ। ਗੱਲ ਕਾਹਦੀ ਵੀ ਉਹਨਾਂ ਕੋਲੋਂ ਉੱਠਿਆ ਨਾ, ਜਦੋਂ ਅੱਲਾ ਜੋ ਚਾਹੁੰਦਾ ਨਾ ਉਹ ਹੋ ਜਾਂਦਾ ਵੇ। ਲੇਕਿਨ ਇੱਕ ਦੁਆ ਜਿਹੜੀ ਸੀ ਨਾ ਉਹਨੇ ਉਹਦੀ ਜ਼ਿੰਦਗੀ ਬਦਲ ਦਿੱਤੀ ਸੀ। ਇਸ ਤਰ੍ਹਾਂ ਤੁਹਾਨੂੰ ਵੀ ਅਗਰ ਜ਼ਿੰਦਗੀ 'ਚ ਮੌਕਾ ਮਿਲੇ ਨਾ ਤੇ ਹਮੇਸ਼ਾ ਦੁਆ ਲੈਣ ਦੀ ਕੋਸ਼ਿਸ਼ ਕਰਿਆ ਕਰੋ। ਸਿਆਣੇ ਬੰਦਿਆਂ ਦੇ ਕੰਮ ਕਰਕੇ ਤੇ ਉਹਨਾਂ ਕੋਲੋਂ ਦੁਆ ਲਿਆ ਕਰੋ। ਦੁਆਵਾਂ ਵਿੱਚ ਹੀ ਅਸਰ ਜੇ ਤੇ ਸਭ ਕੁਝ ਦੁਆ ਕਰ ਦਿੰਦੀ ਜੇ।